बिस्मिल्लाहिर्रहमानिर्रहीम जी अस्सलाम वालेकुम। मैं ज़रा इमरान ते की हाल चाल है तुहाडा। उम्मीद है कि तुसीं ठीक होवोगे। अल्लाह पाक जी तुहानू ठीक रखे, सदा सलामत रवो, खुश रवो, आबाद रवो। नाज़रीन, अज असीं लगे सी अपनियां पैलियां च खाद पाउण वास्ते ते मैं क्या क्यों ना मैं अपने देखण वालियां नू अपने नाल शामिल कर लां, क्योंकि माशाअल्लाह बहुत ज़्यादा तुसीं मैनू सपोर्ट करदे हो, बहुत ज़्यादा तुसीं मेरे नाल प्यार करदे हो, ते मेरा दिल चाहंदा है कि मैं कोई भी काम करां ते मैं तुहाडे नाल जेह्ड़ा ना ओनू जरूर शेयर करां। इस वजह तो मैं ਜਿਹੜਾ ਨਾ ਲੱਗੇ ਸੀ ਇਹ ਦੇਖ ਰਹੇ ਹੋਵੋਗੇ ਕਿ ਕੰਮ ਮੈਂ ਸਟਾਰਟ ਕਰ ਲਿਆ ਸੀ, ਲੇਕਿਨ ਛੱਡ ਕੇ ਨਾ ਉਸ ਤੋਂ ਪਹਿਲੇ ਮੈਂ ਕਿਹਾ ਕਿ ਕਿਉਂ ਨਾ ਤੁਹਾਨੂੰ ਆਪਣਾ ਕੰਮ ਨਾਲ ਨਾਲ ਦਿਖਾਇਆ ਜਾਏ ਤੇ ਨਾਲ ਨਾਲ ਜਿਹੜਾ ਨਾ ਕੰਮ ਕੀਤਾ ਜਾਏ। ਨਜ਼ਰ ਆ ਰਹੀ ਹੋਏਗੀ ਕਿ ਅੱਧੀ ਬੋਰੀ ਜਿਹੜੀ ਹੈ ਨਾ ਅਸੀਂ ਖਾਦ ਦੀ ਇਹਦੇ ਤੇ ਨਾ ਕੱਪੜਾ ਵਿਛਾਇਆ, ਉਹਦੇ ਤੇ ਲੁਦਲੀ ਹੋਈ ਹੈ ਖਾਦ, ਯੂਰੀਆ ਦੀ ਖਾਦ ਹੈ ਤੇ ਬਾਕੀ ਜਿਹੜੀ ਹੈ ਨਾ ਬੋਰੀ ਦੇ ਅੰਦਰ ਹੀ ਹੈ, ਲੇਕਿਨ ਇਹਨੂੰ ਵੀ ਅਸੀਂ ਇਹਦੇ ਉੱਤੇ ਲੁਦਾਂਗੇ ਤੇ ਇਹਨੂੰ ਅਸੀਂ ਪਾਉਣ ਲੱਗੇ ਹਾਂ ਆਪਣੀ ਇਹ ਵਾਲੀ ਮੂੰਜੀ 'ਚ। ਅਗਰ ਤੁਹਾਨੂੰ ਮੇਰਾ ਕੈਮਰਾ ਦਿਖਾ ਰਿਹਾ ਹੈ ਇਹ ਮੂੰਜੀ ਵਿੱਚ 8 ਦਿਨ ਪਹਿਲੇ ਵੀ ਅਸੀਂ ਇਹਦੇ 'ਚ ਖਾਦ ਪਾਈ ਹੈ ਤੇ ਹੁਣ ਫਿਰ ਜਿਹੜਾ ਨਾ ਇਹਦੇ 'ਚ ਖਾਦ ਪਾਉਣ ਲੱਗੇ ਹਾਂ ਤੇ ਇੱਕ ਇਹਦੇ 'ਚ ਅਸੀਂ ਹੋਰ ਦਵਾਈ ਮਿਕਸ ਕਰਾਂਗੇ ਇਹਦੇ ਅੰਦਰ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਨਾਲ ਨਾਲ ਤੁਹਾਨੂੰ ਦੱਸਦੇ ਚੱਲੀਏ ਕਿ ਅਸੀਂ ਇਹ ਖਾਦ ਇਹਦੇ ਅੰਦਰ ਕਿਉਂ ਪਾਉਣ ਲੱਗੇ ਹਾਂ, ਤੇ ਇਸ ਖਾਦ ਦੇ ਅੰਦਰ ਇੱਕ ਹੋਰ ਜ਼ਹਿਰੀਲੀ ਦਵਾਈ ਹੈ ਜਿਹੜੀ ਅਸੀਂ ਮਿਕਸ ਕਰਕੇ ਜਿਹੜੀ ਹੈ ਨਾ ਇਹਦੇ ਅੰਦਰ ਪਾਣੀ ਹੈ ਮੂੰਜੀ ਦੇ ਅੰਦਰ। ਖਾਦ ਦਾ ਤੇ ਫਾयदा है ना कि ਇਹਦੀ ਮੂੰਜੀ ਦੇ ਜਿਹੜਾ ਨਾ ਬੂਟਾ ਬੜੀ ਅੱਛਾ, ਮਤਲਬ ਕਿ ਉਹਦਾ ਕੱਦ ਵੱਡਾ ਆਏਗਾ, ਇਹਨੂੰ ਨਸ਼ੋਨੁਮਾ ਪੂਰੀ ਮਿਲੇਗੀ ਮੂੰਜੀ ਦਾ, ਜਿਹੜਾ ਨਾ ਗਰੋਥ ਅੱਛੀ ਹੋਏਗੀ ਮੂੰਜੀ ਦੀ, ਝਾੜ ਅੱਛਾ ਹੋਏਗਾ ਇਹਦੇ ਨਾਲ। ਖਾਦ ਦਾ ਇਹ ਤੇ ਇੱਕ ਜਿਹੜਾ ਨਾ ਆਲੇ ਦੁਆਲੇ ਜਿਹੜੀ ਨਾ ਸਾਡੀਆਂ ਫਸਲਾਂ ਨੂੰ ਕੀੜੀ ਦਾ ਕੀੜਾ ਜਿਹੜਾ ਨਾ ਲੱਗ ਗਿਆ ਤੇ ਉਹਦੀ ਵਜ੍ਹਾ ਤੋਂ ਜ਼ਹਿਰੀਲੀ ਇਹਦੇ ਅੰਦਰ ਇੱਕ ਹੋਰ ਦਵਾਈ ਮਿਕਸ ਕਰਾਂਗੇ, ਉਹ ਵੀ ਲੈ ਕੇ ਆਉਂਦੇ। ਇਹ ਦਵਾਈ ਪਈ ਹੋਈ ਹੈ, ਲੈ ਕੇ ਆਏ ਅੱਜ ਹੀ। ਇਹ ਵੀ ਇਹਦੇ ਅੰਦਰ ਰਲਾ ਕੇ ਖਾਦ ਦੇ ਅੰਦਰ ਤੇ ਫਿਰ ਉਹਨੂੰ ਖਿਲਾਰਾਂਗੇ। ਇਹ ਇੱਕ ਝੋਲੀ ਜਿਹਦੇ 'ਚ ਖਾਦ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਹਿਲੇ ਝਾੜ ਲਈਏ ਇਹਨਾਂ ਨੂੰ। ਫਿਰ ਇੱਕ ਹੋਰ ਬੋਰੀ ਜਿਹੜੀ ਹੈ ਨਾ ਇਹ ਵੀ ਖੋਲ ਕੇ ਪਹਿਲੇ ਅਸੀਂ ਇਹਦੇ ਉੱਤੇ ਹੀ ਲੁਦਾਂਗੇ ਤਾਂ ਕਿ ਇਹਦੇ ਅੰਦਰ ਇਕੱਠੀ ਜਿਹੜੀ ਹੈ ਨਾ ਅਸੀਂ ਦਵਾਈ ਮਿਕਸ ਕਰ ਸਕੀਏ। ਜਿਹੜਾ ਹੈ ਨਾ ਬੋਰੀ ਨੂੰ ਅਸੀਂ ਖੋਲ ਲਿਆ ਤੇ ਹੁਣ ਜਿਹੜਾ ਨਾ ਇਹਨੂੰ ਵੀ ਲੁਦ ਲਾਂਗੇ ਇਹਦੇ ਉੱਤੇ ਹੀ। ਇੱਕ ਬੋਰੀ ਉੱਤੇ ਲੁਦ ਚੁੱਕੀ ਹੈ। ਅੱਧੀ ਬੋਰੀ ਅਸੀਂ ਇਹਦੇ 'ਚ ਪਾ ਲਾਂਗੇ। ਇੱਕ ਬੋਰੀ ਪਹਿਲੇ ਲੱਗੀ ਹੈ, ਤਕਰੀਬਨ ਡੇਢ ਬੋਰੀ ਹੋ ਗਈ ਹੈ, ਡੇਢ ਤੋੜਾ। ਇਹਨੂੰ ਪਿੱਛੇ ਕਰ ਦਾਂਗੇ ਕਿਉਂਕਿ ਕੱਪੜੇ 'ਚ ਅਗਰ ਸਾਰੀ ਪਾਤੀ ਤੇ ਫਿਰ ਉਹ ਆਲੇ ਦੁਆਲੇ ਖਿਲਰ ਨਾ ਜਾਏ। ਦਵਾਈ ਰਲਾਈ ਉੱਥੇ ਇਹ ਛੁਰੀ ਲਈਏ ਤਾਂ ਕਿ ਇਹਨੂੰ ਕੱਟ ਕੇ ਨਾ, ਕਿਉਂਕਿ ਮੂੰਹ ਨਾਲ ਤੇ ਇਹਨੂੰ ਖੋਲ ਨਹੀਂ ਨਾ ਸਕਦੇ, ਕੁਛ ਹੈ ਜ਼ਹਿਰ, ਦਾਣੇਦਾਰ ਜੀ ਜ਼ਹਿਰ ਹੈ। ਇਹਦਾ ਮੂੰਹ ਅਸੀਂ ਕੱਟ ਲਾਂਗੇ ਛੁਰੀ ਦੇ ਨਾਲ। ਅਸੀਂ ਇਹਨੂੰ ਜਿਹੜਾ ਨਾ ਛੁਰੀ ਦੇ ਨਾਲ ਪਹਿਲੇ ਕੱਟ ਲਿਆ, ਐਸਾ ਨਜ਼ਰ ਆ ਰਹੀ ਹੈ। ਇਹਨੂੰ ਅਸੀਂ ਜਿਹੜਾ ਨਾ ਖਾਦ ਦੇ ਅੰਦਰ ਮਿਕਸ ਕਰਕੇ ਤੇ ਫਿਰ ਇਹਨੂੰ ਅਸੀਂ ਖਿਲਾਰਨਾ ਸ਼ੁਰੂ ਕਰਾਂਗੇ। ਪਹਿਲੇ ਮੈਂ ਜ਼ਰਾ ਖਾਦ ਦੇ ਅੰਦਰ ਢਿੱਲੇ ਨੇ ਕਾਫੀ ਜ਼ਿਆਦਾ, ਅੱਗੇ ਵੀ ਸਨ, ਤੇ ਉਹ ਮੈਂ ਨਾ ਅੱਗੇ ਵੱਟਾ ਲੈ ਕੇ ਉਹਦੇ ਨਾਲ ਜਿਹੜੇ ਨਾ ਤੋੜਨੇ ਨਜ਼ਰ ਆ ਰਹੇ ਹੋਣਗੇ। ਬੋਰੀਆਂ ਦੇ ਅੰਦਰ ਢਿੱਲੇ ਬਣੇ ਹੋਏ ਨੇ, ਜ਼ਾਹਰ ਹੈ ਪਈਆਂ ਹੁੰਦੀਆਂ ਨੇ ਇਕੱਠੀਆਂ ਤੇ ਫਿਰ ਉੱਥੇ ਬਣ ਜਾਂਦੇ ਨੇ ਇਹਦੇ ਅੰਦਰ। ਇਹ ਜੀ ਪਿੰਕ ਜਿਹੇ ਰੰਗ ਦੀ ਦਵਾਈ ਹੈ, ਦਾਣੇਦਾਰ ਕੀੜੀ ਵਾਸਤੇ ਜਿਹੜੀ ਨਾ ਅਸੀਂ ਇਹਨੂੰ ਮਿਕਸ ਕਰਨਾ। ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਸਾਡੇ ਨਾਲ ਉਹਦੇ 'ਚ ਆਲੇ ਦੁਆਲੇ ਜਿਹੜੀਆਂ ਫਸਲਾਂ ਨੇ ਲੋਕਾਂ ਦੀਆਂ, ਉਹਦੇ 'ਚ ਜਿਹੜੀ ਹੈ ਨਾ ਕੀੜੀ ਲੱਗਣਾ ਸ਼ੁਰੂ ਹੋ ਗਈ ਹੈ ਤੇ ਡਰ ਹੈ ਕਿ ਕਦੀ ਇਹਨੂੰ ਵੀ ਨਾ ਪੈ ਜਾਏ। ਇਹਤਿਆਤਨ ਜਿਹੜਾ ਅਸੀਂ ਜਿਹੜਾ ਨਾ ਇਹਦੇ ਅੰਦਰ ਮਿਕਸ ਕਰਕੇ ਖਿਲਾਰ ਦਿੰਦੇ ਹਾਂ, ਖਾਦ ਦੇ ਅੰਦਰ ਮਿਕਸ ਕਰਕੇ ਖਿਲਾਰਾਂਗੇ। ਇਹ 2 ਤੋੜਿਆਂ 'ਚ ਅਸੀਂ ਇੱਕ ਪਾਣੀ ਸੀ ਨਾ ਗੁੱਥੀ, ਲੇਕਿਨ ਅੱਧਾ ਜਿਹੜਾ ਨਾ ਫਿਰ ਵੀ ਰਹਿ ਗਿਆ ਹੈ। ਅੱਧੇ ਜੋ ਵੀ ਛੱਡ ਦੇਣੇ ਆ, ਬਾਕੀ ਅਸੀਂ ਜਿਹੜਾ ਨਾ ਇਹਦੇ ਅੰਦਰ ਮਿਕਸ ਕਰ ਲਾਂਗੇ ਥੋੜੀ ਜਿਹੀ। ਦੁਪੱਟਾ ਵੀ ਸਹੀ ਕਰ ਲਾਂ। गर्मी नहीं है, बड़ा सोहना मौसम हो गया। कल की जी ना फिर दोबारा बारिश पई है तो साढ़े माशाल्लाह इलाके च
उसकी वजह तो ना काफ़ी मौसम अच्छा हो गया, कोई पसीना वगैरह नहीं है, कोई गर्मी एडी ज़्यादा नहीं रही है। चंगी तरह इनू असीं जिहड़ा ना मिक्स कर लांगे। वेखदे होगे ढेले हले भी हैन। देखो हाँ, दूसरी जिहड़ी बोरी पहली खोली उहदे ते असीं तरोड़ लए सन, इहदे रह गए सन। ਐ ਵੱਟਾ ਲਿਆ ਕੇ ਉਹਦੇ ਨਾਲ ਇਹਨਾਂ ਨੂੰ ਵੀ ਤੋੜ ਲਈਏ ਥੋੜੇ। काफी ज्यादा ढेले बन के अंदर जम गए। अच्छा नाज़रीन असीं जिहड़ा ना हुण इहनूं इहदे थैले च पा लांगे। जिन्नी कुछ आसानी नाल मेरे को चुक्की जाए मैं उन्नी को पानी। इहनूं असीं इहदे च पा लिया। अच्छा इहनूं खलारन तो पहले तुहानूं मैं एक होर अज दी जिहड़ी ना नवीं एक तकनीक दसनी आ। पुराना सदियां तो एक बड़ा चलदा आ रिहा ना कि खाद नूं जिहड़ा हत्थ दे नाल ही खलारी दा, इहदे नाल ही छट्टा देईदा हत्थ दे नाल ही। लेकिन हत्थ दे नाल ही ते देखो एक नवां ज़हन दे विच आया सी, ਇਹ बोतल नूं कट के ना पिछले हिस्सा दा जिहड़ा ना ज़ाया हो गया, लेकिन अगले हिस्से नूं कट के इस शक्ल च असीं इहनूं तैयार कीता ते इहदे नाल ਇਹ ਵੇਖੋ इंज पा के खाद ते इंज दूर तक मतलब छट्टा देंगे। वो भी मैं तुहानूं दे के जदों पैली च जानी आं दिखानी आं ते छट्टा दे के देखो इहदे नाल छट्टा बड़ी दूर तक बड़ा खिलर के जेहड़ा ना जांदा है। हत्थ नाल ते थोड़ा जांदा ना, ਉਹਦੇ ਨਾਲ कोई पाड़ा जेहड़ा हुंदा ना विच छिड़ी जांदा है। ਇਹਦੇ ਨਾਲ ਜਿਹੜਾ ਨਾ ਕੋਈ ਪਾੜਾ ਨਹੀਂ ਛਿੜਿੰਦਾ ਇਹਦੇ। ਅੱਛਾ ਜੀ ਹੁਣ ਅਸੀਂ ਪੈਲੀ ਦੇ ਕੋਲ ਆ ਗਏ ਹਾਂ। ਜਿਹੜਾ ਇਹਨਾਂ ਨੂੰ ਚਲੋ ਕੱਪੜੇ ਵੀ ਇਹਨੂੰ ਲੈਣਾ ਵੇਖੋ ਬੜੀ ਦੂਰ ਤੱਕ ਜਿਹੜਾ ਨਾ ਇਹਨੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਕਿ ਬੜਾ ਖਿਲਰ ਕੇ ਜਿਹੜਾ ਇਹਦੇ ਨਾਲ ਛੱਟਾ ਜਾਂਦਾ। ਇਹ ਮੂੰਜੀ ਜਿਹੜੀ ਅਸੀਂ ਨਾ ਘਰ ਖਾਣ ਵਾਸਤੇ ਲਗਾਈ ਹੋਈ ਹੈ, ਸੁਪਰ ਦੀ ਮੂੰਜੀ ਹੈ। ਇਹ ਅਸੀਂ ਘਰ ਹੀ ਖਾਣੀ ਹੈ। ਆਪ ਹੀ ਘਰ ਜਿਵੇਂ ਦੇਖਿਆ ਹੈਗਾ ਤੁਸੀਂ ਪੁਰਾਣੇ ਦੌਰ 'ਚ ਲੋਕ ਛੱਤਾਂ ਤੇ ਮੂੰਜੀ ਸੁਕਾ ਕੇ ਘਰ ਤੇ ਉਹਦੇ ਚਾਵਲ ਘਰ ਹੀ ਛੱਡਦੇ। ਫਿਰ ਉਹਦੇ ਵਿੱਚ ਜਿਹੜੇ ਟੁੱਟੇ ਹੋਏ ਚਾਵਲ ਜਿਹਨੂੰ ਟੋਟਾ ਬੋਲ ਦਈਦਾ, ਦਵਾੜ, ਉਹ ਅਲੱਗ ਕਰ ਲੈਣਾ। ਸਾਬਤ ਚਾਵਲ ਜਿਹੜੇ ਨੇ ਉਹ ਅਲੱਗ ਕਰ ਲੈਣੇ ਨੇ। अच्छा नाज़रीन ਇਹਦੇ 'ਚ ਜਿਹੜਾ ਨਾ ਅਸੀਂ ਪਹਿਲੇ ਲਾਭ ਲਗਾਈ ਹੋਈ ਸੀ, ਜਿਹਦੀ ਵਜ੍ਹਾ ਤੋਂ ਨਾ ਇਸ ਜ਼ਮੀਨ ਨੂੰ ਫਿਰ ਤਾਕਤ ਘੱਟ ਮਿਲੀ ਹੈ ਕਿਉਂਕਿ ਉਹ ਲਾਭ ਤੇ ਇਸ ਵਜ੍ਹਾ ਤੋਂ ਨਾ ਇਹਨੂੰ ਜਿੰਨੀ ਅਸੀਂ ਆਮ ਪਹਿਲੀ 'ਚ ਖਾਦ ਪਾਉਂਦੇ ਹਾਂ ਨਾ ਉਹਦੇ ਨਾਲੋਂ ਡਬਲ ਛੱਟਾ ਨਹੀਂ ਦਿਆਂਗੇ। ਤੁਹਾਨੂੰ ਪੀਲੀ ਪੀਲੀ ਨਜ਼ਰ ਆ ਰਹੀ ਹੋਏਗੀ ਹੈ। देखो ये पीली पीली नजर आ रही है ना, ऐसी वजह तो पीली पीली हुई है। उस मैं हाथ नाल दिता है छट्टा थोड़ा थोड़ा। ये डबल डबल मतलब छट्टा दे देंगे ताकि जेड़ा ना अब फसल अच्छी हो सके।
ਕੋਲ ਲੱਗੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਛਿੱਟਾ ਮਾਰਦੇ ਜੀ। ਮਾਸ਼ਾਅੱਲਾ ਨਿੰਬੂ ਲੱਗੇ ਨੇ ਸਾਡੇ ਇਹਨਾਂ ਦੇ ਬੜੇ ਜ਼ਿਆਦਾ ਜਿਹੜੇ ਇਹਨਾਂ ਨਿੰਬੂ ਲੱਗਦੇ ਨੇ ਇੱਥੇ ਤੋੜ ਕੇ ਚੰਨੀ ਵਗੈਰਾ ਪੀ ਦੀ। ਪਾਣੀ ਹੈ ਨਾ ਤੇ ਕੱਦੂ ਹੈ ਇਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਜਿਹੜਾ ਨਾ ਮੇਰਾ ਸਾਹ ਫੁੱਲਣਾ ਸ਼ੁਰੂ ਹੋ ਗਿਆ। ਜਦੋਂ ਕੰਮ ਕਰੋ ਵੈਸੇ ਗਰਮੀ ਨਹੀਂ ਮਹਿਸੂਸ ਹੁੰਦੀ। ਅੱਜ ਕੱਲ੍ਹ ਜਦੋਂ ਮੌਸਮ ਚੇਂਜ ਹੁੰਦਾ ਜਦੋਂ ਕੰਮ ਕਰੋ ਫਿਰ ਗਰਮੀ ਲੱਗਦੀ, ਵੈਸੇ ਗਰਮੀ ਨਹੀਂ ਲੱਗਦੀ। ਅੱਛਾ ਨਾਜ਼ਰੀਨ, ਐਸੀ ਮੇਰੀ ਅੱਜ ਦੀ ਵੀਡੀਓ। ਇਨਸ਼ਾਅੱਲਾ ਨੈਕਸਟ ਵੀਡੀਓ 'ਚ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕਿਸੇ ਅੱਛੀ ਜਿਹੀ ਵੀਡੀਓ ਨਾਲ। ਮੇਰੇ ਵਾਸਤੇ ਦੁਆ ਹੋ ਰਿਹਾ ਜੇ ਤੇ ਉਹਦੇ ਨਾਲ ਤੁਸੀਂ ਮੇਰਾ ਚੈਨਲ ਜਿਹੜਾ ਜ਼ਰੂਰ ਸਬਸਕ੍ਰਾਈਬ ਕਰਨਾ ਹੈ। ਨਾਲ ਹੀ ਤੁਸੀਂ ਜਿਹੜਾ ਉਹ ਘੰਟੀ ਉਹਨੂੰ ਵੀ ਲਾਜ਼ਮੀ ਦਬਾਉਣਾ ਤਾਂ ਕਿ ਤੁਹਾਨੂੰ ਮੇਰੀ ਹਰ ਆਉਣ ਵਾਲੀ ਵੀਡੀਓ ਪਹੁੰਚਦੀ ਰਹੇ। ਉਦੋਂ ਵਾਸਤੇ ਰੱਬ ਰੱਖਾ।